ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਯੂਨੀਅਨ ਸਿਟੀ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਲੋਕੇਸ਼ਨਜ਼ ਇਹਨਾਂ ਦੀਆਂ ਸੈਂਟਾਨੈਲਾ ਅਤੇ ਮਡੇਰਾ ਦੇ ਵਿੱਚ ਹਨ। ਹੋਰ ਜਾਣਕਾਰੀ ਲਈ ਕਾਲ ਨਿਮਾ ਸਹੋਤਾ 209 277 0113 ਦੇ ਉੱਤੇ। ਅਸੀਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਅਤੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਵੈੱਜ, ਨੋਨ ਵੈੱਜ, ਇੰਡੀਅਨ ਸਟਾਈਲ ਪੀਜ਼ਾ ਜਿਹੜਾ ਆ ਉਹ ਤੁਸੀਂ ਬਾਏ ਕਰ ਸਕਦੇ ਹੋ, ਆਰਡਰ ਕਰ ਸਕਦੇ ਹੋ। ਆਰਡਰ ਕਰਨ ਲਈ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ chicagopizzatwist.com ਦੇ ਉੱਤੇ, ਅਤੇ 10% ਡਿਸਕਾਊਂਟ ਲੈਣ ਦੇ ਲਈ ਕੂਪਨ ਕੋਡ 1313 ਉਸ ਦਾ ਇਸਤੇਮਾਲ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ। ਨੀਰਵ ਮੋਦੀ ਨੇ ਕਹਿੰਦੇ ਪੂਰੇ ਮੁਲਕ ਨੂੰ ਬੇਵਕੂਫ ਬਣਾਉਣ ਤੋਂ ਬਾਅਦ ED ਨੂੰ ਵੀ ਬਣਾਤਾ। ਬਿਲਕੁਲ, ਦੇਖੋ ਸਾਡੇ ਬੈਂਕ ਜਿਹੜੇ ਆ ਉਹ ਖਾਤਾ ਧਾਰਕਾਂ ਨੂੰ ਕਹਿੰਦੇ ਰਹੇ ਕਿ ਆਧਾਰ ਲਿੰਕ ਕਰਾਓ, ਆਧਾਰ ਲਿੰਕ ਕਰਾਓ, ਤੇ ਨੀਰਵ ਮੋਦੀ ਹੈ ਜਿਹੜਾ ਉਹ ਇਹਨਾਂ ਦਾ ਆਧਾਰ ਹਿਲਾ ਕੇ ਰੱਖ ਗਿਆ ਸੀਗਾ। ਜਿਹੜਾ ਬੰਦਾ ਬੈਂਕਾਂ ਦਾ ਆਧਾਰ ਹਿਲਾ ਗਿਆ ਉਹਦੇ ਅੱਗੇ ਦੂਸਰੇ ਕੀ ਚੀਜ਼ ਆ। ਸੋ ਇਹ ਕਹਾਣੀ ਅਸਲ ਦੇ ਵਿੱਚ ਇਹ ਆ ਕਿ ਜਦੋਂ ਨੀਰਵ ਮੋਦੀ ਇੱਥੋਂ ਨੱਠ ਗਿਆ ਸੀਗਾ ਭਾਰਤ ਛੱਡੋ ਅੰਦੋਲਨ ਚਲਾ ਕੇ, ਤਾਂ ਉਹਦੇ ਵਿੱਚ ਜਦੋਂ ਨੀਰਵ ਮੋਦੀ ਦਾ ਇਹ ਸਾਰਾ ਪ੍ਰਕਰਨ ਬਾਹਰ ਆ ਗਿਆ, ਉਸ ਤੋਂ ਬਾਅਦ ਤੁਰੰਤ ਇਹਦੇ ਜਿਹੜੇ ਸ਼ੋਰੂਮ ਸੀਗੇ ਵੱਡੇ ਵੱਡੇ, ਉਹਦੇ ਤੇ ED ਨੇ ਛਾਪੇਮਾਰੀ ਕੀਤੀ ਸੀਗੀ। ਤਾਂ ਇਹਨਾਂ ਨੇ ਦਾਅਵਾ ਕੀਤਾ ਸੀਗਾ ਜੀ ਕਿ ਅਸੀਂ ਜਿਹੜੀ ਜੁਐਲਰੀ ਜ਼ਬਤ ਕੀਤੀ ਆ ਉਹਦੀ ਕੀਮਤ ਜਿਹੜੀ ਆ ਉਹ 1780 ਕਰੋੜ ਰੁਪਏ ਆ। ਯਾਨੀ ਜਿਹੜੇ ਨੀਰਵ ਮੋਦੀ ਦੇ ਸ਼ੋਰੂਮ ਜਿੱਥੇ ਅਸੀਂ ਇਹ ਸਾਰੀ ਜੁਐਲਰੀ ਜ਼ਬਤ ਕੀਤੀ ਆ ਉਹਦੀ ਕੁੱਲ ਜਿਹੜੀ ਵੈਲਿਊ ਬਣਦੀ ਆ ਉਹ ਬਣਦੀ ਹੈ 1780 ਕਰੋੜ ਦੀ ਜੀ। ਪਰ ਹੁਣ ਜਦੋਂ ਦੁਬਾਰ ਤੋਂ ਇਹ ਨਿਰਪੱਖ ਢੰਗ ਦੇ ਨਾਲ ਵੈਲਿਊ ਪਵਾਈ ਗਈ, ਕੀਮਤ ਪਵਾਈ ਗਈ, ਸਾਰਿਆਂ ਦੇ ਹੋਸ਼ ਉੱਡ ਕੇ ਇਹ ਜਿਹੜਾ ਦਾਅਵਾ ਕੀਤਾ ਜਾ ਰਿਹਾ ਸੀਗਾ ਕਿ 1780 ਕਰੋੜ ਦੀ ਜੁਐਲਰੀ ਬਰਾਮਦ ਹੋਈ ਆ, ਉਹ ਸਾਰੀ ਜਿਹੜੀ ਆ ਉਹ ਨਿਕਲੀ ਆ 500 ਕਰੋੜ ਰੁਪਏ ਦੀ। ਮਤਲਬ ਕਿ ਵੱਡੀਆਂ ਵੱਡੀਆਂ ਡੀਂਗਾਂ ਮਾਰੀਆਂ ਗਈਆਂ, ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਗਈਆਂ, ਤਾਂ ਜਿਹੜੀ ਇਹਨਾਂ ਨੇ ਜ਼ਬਤ ਕੀਤੀ ਸੀ ਜੁਐਲਰੀ ਉਹ ਨਿਕਲੀ ਆ ਸਿਰਫ 500 ਕਰੋੜ ਦੀ। ਹੁਣ ਇਹਦੇ ਵਿੱਚ ਸੂਰਤ ਚੋਂ ਫਾਇਰ ਸਟਾਰ ਇੰਟਰਨੈਸ਼ਨਲ ਜਿਹੜੀ ਇੱਕ ਕੰਪਨੀ ਸੀ, ਜਾਂ ਇਹਦੀ ਫਾਇਰ ਸਟਾਰ ਡਾਇਮੰਡ ਸੀਗੀ, ਉਹਦੀ ਯੂਨਿਟ ਸੀ ਜਿਹੜੀ, ਇਹਦੀ ਇਹਨਾਂ ਨੇ 1390 ਕਰੋੜ ਰੁਪਏ ਦੀ ਜੁਐਲਰੀ ਜ਼ਬਤ ਕਰਨ ਦੀ ਗੱਲ ਕਹੀ ਸੀਗੀ। ਪਰ ਜਦੋਂ ਵੈਲਿਊਏਸ਼ਨ ਕਰਾਇਆ ਗਿਆ ਹੁਣ ਤਾਂ ਇਹਦੀ ਸਾਰੀ ਕੀਮਤ ਨਿਕਲੀ 157 ਕਰੋੜ ਰੁਪਏ ਦੀ। ਤਾਂ ਏਦਾਂ ਹੀ ਮਹਾਰਾਸ਼ਟਰ ਦੇ ਵਿੱਚੋਂ ਫਾਇਰ ਸਟਾਰ ਡਾਇਮੰਡ ਦੀ ਯੂਨਿਟ ਦੀ ਜਿਹੜੀ ਜੁਐਲਰੀ ਜ਼ਬਤ ਕੀਤੀ ਗਈ ਸੀ, ਖਾਸ ਤੌਰ ਤੇ ਕੁਛ ਪਾਲਿਸ਼ ਕੀਤੇ ਹੀਰੇ ਸੀਗੇ। ਇਹਨਾਂ ਨੇ ਦਾਅਵਾ ਕੀਤਾ ਸੀਗਾ ਕਿ ਕੁੱਲ ਜਿਹੜਾ ਰੇਟ ਆ ਉਹ 153 ਕਰੋੜ ਰੁਪਏ, ਪਰ ਬਾਅਦ ਦੇ ਵਿੱਚ ਜੋ ਹੁਣ ਵੈਲਿਊਏਸ਼ਨ ਪਈ ਆ ਉਹ ਸਿਰਫ 83 ਕਰੋੜ ਰੁਪਏ ਦੀ ਆ। ਉਸ ਤਰ੍ਹਾਂ ਹੀ ਇਹਦਾ ਜਿਹੜਾ ਮਾਮੂ ਸੀਗਾ ਮੇਹਲ ਚੌਕਸੀ, ਉਹਦੇ ਬਾਰੇ ਵੀ ਦਾਅਵਾ ED ਨੇ ਕੀਤਾ ਸੀਗਾ ਕਿ 5649 ਕਰੋੜ ਦੀ ਕੁੱਲ ਜਿਹੜੀ ਪ੍ਰਾਪਰਟੀ ਜਾਂ ਜਿਹੜੇ ਹੀਰੇ ਜਵਾਹਰਾਤ ਜਾਂ ਹੋਰ ਜੁਐਲਰੀ ਇਹ ਬਰਾਮਦ ਕੀਤੀ ਆ, ਅਸੀਂ ਜ਼ਬਤ ਕੀਤੀ ਆ, ਤਾਂ ਉਹਦੇ ਵਿੱਚ 1780 ਕਰੋੜ ਦੀ ਜੇ ਕੱਢ ਦਈਏ ਨੀਰਵ ਮੋਦੀ ਦੀ, ਬਾਕੀ ਬਚਦੀ ਆ 3860 ਕਰੋੜ ਰੁਪਏ ਦੀ, ਉਹ ਹੈਗੀ ਆ ਮਾਮਾ ਮੇਹਲ ਚੌਕਸੀ ਦੀ ਜੀ। ਸੋ ਹੁਣ ਉਹਦੇ ਤੇ ਵੀ ਸਵਾਲ ਖੜਾ ਪਿਆ ਕਿ ਜੇ ਵੈਲੂਏਸ਼ਨ ਦੁਬਾਰਾ ਪਾਈ ਗਈ ਤੇ ਉਹ ਵੀ ਸ਼ਾਇਦ ਬਹੁਤ ਘੱਟ ਨਿਕਲੇਗੀ। ਸੋ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿਸ ਤਰੀਕੇ ਦੇ ਨਾਲ ਉਹ ਬੰਦੇ ਆ ਜਿਹੜੇ ਉਹ ਸਾਰੇ ਦੇਸ਼ ਨੂੰ ਤੇ ਮੂਰਖ ਬਣਾਏ ਗਏ, ਮੋਦੀ ਸਰਕਾਰ ਨੂੰ ਤੇ ਮੂਰਖ ਬਣਾ ਕੇ ਇਹਨਾਂ ਦੀਆਂ ਏਜੰਸੀਆਂ ਨੂੰ ਵੀ ਮੂਰਖ ਬਣਾ ਗਏ, ਕਿਉਂਕਿ ਦਾਅਵਾ ਕੀਤਾ ਜਾ ਰਿਹਾ ਸੀਗਾ ਕਿ ਇਹ ਜਿਹੜੀ ਸਾਰੀ ਜੁਐਲਰੀ ਜ਼ਬਤ ਕੀਤੀ ਗਈ ਆ ਉਹ ਇੰਨੇ ਦੀ ਆ, ਪਰ ਨਿਕਲੀ ਇੰਨੇ ਦੀ ਆ। ਅਸਲ ਦੇ ਵਿੱਚ ਕਹਾਣੀ ਇਹ ਸੀਗੀ ਕਿ ਉਹ ਜਿਹੜੀਆਂ ਵਹੀਆਂ ਸੀਗੀਆਂ, ਵਹੀ ਖਾਤੇ ਸੀਗੇ ਜਿਹੜੇ ਦੱਸਦੇ ਆ ਕਿ ਉਹਨਾਂ ਦੇ ਵਿੱਚ ਕੀਮਤਾਂ ਜਿਹੜੀਆਂ ਉਹ ਹੇਰ ਫੇਰ ਕਰਕੇ ਦਰਜ ਕੀਤੀਆਂ ਗਈਆਂ ਸੀ। ਬਾਕੀ ਹੇਰ ਫੇਰ ਉਹਨਾਂ ਨੇ ਕੀਤਾ ਜਾਂ ਇਹਨਾਂ ਨੇ ਕੀਤਾ, ਇਹਦੇ ਚ ਵੀ ਇੱਕ ਸੰਸਾ ਹੈ, ਇੱਕ ਸ਼ੰਕਾ ਆ, ਕਿਉਂਕਿ ਦੇਖੋ ਉਸ ਸਮੇਂ ਪੂਰਾ ਮੁਲਕ ਉਬਲਦਾ ਪਿਆ ਸੀਗਾ। ਤਾਂ ED ਨੇ ਜਿਹੜੇ ਰੇਟ ਵਧਾ ਕੇ ਚੜਾ ਕੇ ਦੱਸੇ ਆ
ਤਾਂ ਉਹ ਵੀ ਇੱਕ ਸ਼ੱਕ ਆ ਕਿ ਹੋ ਸਕਦਾ ਨਰਿੰਦਰ ਮੋਦੀ ਸਰਕਾਰ ਦੀ ਬਦਨਾਮੀ ਘੱਟ ਕਰਨ ਲਈ ਇਹਨਾਂ ਨੇ ਇਹ ਆਪ ਹੀ ਅੰਕੜਾ ਜਿਹੜਾ ਉਹ ਵਧਾ ਚੜਾ ਕੇ ਮੁਲਕ ਨੂੰ ਦੱਸਿਆ ਕਿ ਥੋੜੇ ਜਿਹੇ ਲੋਕ ਟਿਕ ਜਾਣ ਕੇ ਅਸੀਂ ਇੰਨੀ ਕੁ ਬਰਾਮਦਗੀ ਕਰ ਲਈ ਆ। ਪਰ ਹੁਣ ਕਹਾਣੀ ਆ ਜਿਹੜੀ ਉਹ ਇਹ ਨਿਕਲਦੀ ਪਈ ਆ ਕਿ ਜਿਹੜੀ ਰਕਮ ਇਹ ਕਹਿੰਦੇ ਸੀਗੇ ਕਿ ਅਸੀਂ ਬਹੁਤ ਹੱਦ ਤੱਕ ਬਰਾਮਦ ਕਰ ਲੈਣੀ ਆ, ਉਹ ਹੁਣ ਕਿਤੇ ਚਲੇਗੀ। ਜਾਨੀ 1780 ਕਰੋੜ ਦੀ ਇਹਨਾਂ ਨੇ ਦਾਅਵਾਗਿਰੀ ਕੀਤੀ ਸੀਗੀ, ਪਰ ਉਹਦੇ ਚੋਂ ਹੁਣ ਮਹਿਜ਼ 500 ਕਰੋੜ ਰੁਪਈਆ ਬਚਿਆ। ਖੈਰ ਇਹ ਵੀ ਜਿਹੜੀ ਜਿਊਲਰੀ ਆ ਇਹ ਵੀ ਜੇ ਆਪਾਂ ਆਖੀਏ ਕਿ ਇਹਨਾਂ ਦੇ ਹੱਥ ਅਜੇ ਹੀ ਲੱਗ ਗਈ ਹੈ ਤੇ ਉਹ ਗੱਲ ਝੂਠੀ ਆ, ਕਿਉਂਕਿ ਕੱਲ ਨੂੰ ਇਹਨਾਂ 'ਚ ਕੋਰਟ ਕੇਸ ਵੀ ਹੋ ਸਕਦੇ, ਕੱਲ ਨੂੰ ਕੋਈ ਹੋਰ ਆ ਕੇ ਦਾਅਵਾ ਵੀ ਕਰ ਸਕਦਾ ਕਿ ਹਾਂ ਭਾਈ ਇਹ ਜਿਊਲਰੀ ਹੈ ਜਿਹੜੀ ਉਹ ਮੇਰੀ ਸੀਗੀ। ਸੋ ਇਹ ਕਈ ਪੰਗੇ ਆ, ਇਹ ਨਹੀਂ ਹੈਗਾ ਕਿ ਇਹ ਨਾਲ ਦੀ ਨਾਲ ਵੇਚ ਵੱਟ ਕੇ ਜੇਬ 'ਚ ਪਾ ਲੈਣਗੇ। ਬਹਰਹਾਲ ਨੀਰਵ ਮੋਦੀ ਹੈ ਜਿਹੜਾ ਉਹ ਇੱਕ ਵਾਰੀ ਫਿਰ ਸਾਬਤ ਕਰ ਗਿਆ ਕਿ ਜ਼ਰੂਰੀ ਨਹੀਂ ਕਿ ਹਰ ਨੌਜਵਾਨ ਪਕੌੜੇ ਵੇਚੇ। ਉਹਦੇ ਵਰਗਾ ਟੈਲੈਂਟਡ ਬੰਦਾ ਹੋਵੇ ਤੇ ਬੈਂਕ ਵੀ ਵੇਚ ਸਕਦਾ, ਬੈਂਕ ਹੀ ਨਹੀਂ ਵੇਚ ਸਕਦਾ, ਉਹ ਇਹਨਾਂ ਨੂੰ ਮੂਰਖ ਵੀ ਬਣਾ ਸਕਦਾ ਆਸਾਨੀ ਦੇ ਨਾਲ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਹੀਰੋ ਬਣਿਆ ਸਿੱਖ ਪੁਲਿਸ ਅਫਸਰ ਅਚਾਨਕ ਹੋਇਆ ਅੰਡਰਗਰਾਊਂਡ। ਦੇਖੋ ਇਹ ਜਿਹੜਾ ਨੌਜਵਾਨ ਸੀਗਾ ਵਾਕਈ ਹੀਰੋ ਦੇ ਤਰ੍ਹਾਂ ਪੇਸ਼ ਹੋਇਆ ਮੀਡੀਆ ਦੇ ਵਿੱਚ, ਪਰ ਬਾਅਦ ਦੇ ਵਿੱਚ ਇਹ ਲਾਪਤਾ ਹੀ ਹੋ ਗਿਆ। ਹੁਣ ਅੱਜ BBC ਨੇ ਇੱਕ ਬਹੁਤ ਵੱਡੀ ਰਿਪੋਰਟ ਇਸ ਮਾਮਲੇ ਤੇ ਸ਼ਾਇਆ ਕੀਤੀ ਆ, ਕਿਉਂਕਿ BBC ਨੇ ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ ਵਰਸ਼ਨ ਵੀ ਸ਼ੁਰੂ ਕੀਤਾ ਹੋਇਆ ਜੀ। ਤਾਂ ਉਸ ਪੰਜਾਬੀ ਵਰਸ਼ਨ ਦਾ ਇੱਕ ਪੱਤਰਕਾਰ ਆ, ਉਹਨੇ ਕਾਫੀ ਖੋਜ ਕੀਤੀ ਇਸ ਮਾਮਲੇ ਤੇ ਉਹ ਕਹਿੰਦਾ ਕਿ ਜਦੋਂ ਮੈਂ ਇਹਨਾਂ ਦੇ ਸੀਨੀਅਰ SP ਜਨਮੇਜੇ ਖੰਡੂਰੀ ਦੇ ਨਾਲ ਸੰਪਰਕ ਕੀਤਾ ਕਿ ਮੈਂ ਤੁਹਾਡੇ ਇੰਸਪੈਕਟਰ ਗਗਨਦੀਪ ਨਾਲ ਗੱਲ ਕਰਨੀ, ਕਿਉਂਕਿ ਗਗਨਦੀਪ ਨੇ ਇਹ ਗੱਲ ਕਹੀ ਸੀਗੀ ਕਿ ਜੇ ਤੁਸੀਂ ਮੇਰੀ ਸਟੋਰੀ ਕਰਨੀ ਹੈ ਤੇ ਮੇਰੇ ਅਫਸਰਾਂ ਤੋਂ ਅਲਾਓ ਕਰਾ ਲਓ ਜੀ। ਤਾਂ ਉਹ ਕਹਿੰਦਾ ਕਿ ਜਦੋਂ ਮੈਂ ਸੀਨੀਅਰ SP ਦੇ ਨਾਲ ਗੱਲ ਕੀਤੀ, ਉਹ ਕਹਿੰਦਾ ਕਿ ਕੋਈ ਗੱਲ ਨਹੀਂ ਤੁਸੀਂ ਆ ਜਾਓ, ਪਰ ਉਹਨੇ 2 ਦਿਨ ਦਾ ਇੰਤਜ਼ਾਰ ਕਰਾਇਆ। ਕਹਿੰਦਾ ਦਿੱਲੀ ਤੋਂ ਅਸੀਂ ਫਿਰ ਨੈਨੀਤਾਲ ਚਲੇ ਗਏ, ਤਾਂ ਉਹਨੇ ਕਿਹਾ ਕਿ ਤੁਸੀਂ ਏਦਾਂ ਕਰੋ SP ਸਿਟੀ ਦੇ ਕੋਲ ਚਲ ਜਾਓ, ਜਿਹਦਾ ਨਾਂ ਸਤੀ ਹੈ, ਉਹ ਤੁਹਾਡੀ ਮੁਲਾਕਾਤ ਦਾ ਬੰਦੋਬਸਤ ਕਰ ਦੂਗਾ। ਪਰ ਦੱਸਦੇ ਆ ਕਿ ਉਹ ਜਿਹੜਾ SP ਸਿਟੀ ਸੀਗਾ ਉਹਨੇ ਕੁਝ ਘੰਟਿਆਂ ਤੋਂ ਬਾਅਦ ਇਹ ਗੱਲ ਕਹਿ ਦਿੱਤੀ ਕਿ ਦੇਖੋ ਜੀ ਗਗਨਦੀਪ ਦਾ ਕੋਈ ਪਤਾ ਨਹੀਂ ਲੱਗਦਾ ਪਿਆ, ਉਹ ਨਾ ਆਪਦੇ ਕਮਰੇ 'ਚ ਮਿਲਦਾ ਪਿਆ ਨਾ ਥਾਣੇ 'ਚ ਮਿਲਦਾ ਪਿਆ, ਉਹਦਾ ਨੰਬਰ ਵੀ ਬੰਦ ਜਾਂਦਾ ਪਿਆ ਤੇ ਅਸੀਂ ਉਹਨੂੰ ਟਰੇਸ ਕਰਨ ਦਾ ਯਤਨ ਕਰਦੇ ਪਏ ਹਾਂ। ਤੇ ਬਾਅਦ ਦੇ ਵਿੱਚ ਉਹ ਜਿਹੜਾ ਸੀਨੀਅਰ SP ਸੀਗਾ ਜਨਮੇਜੇ ਖੰਡੂਰੀ, ਜਦੋਂ ਉਹਦੇ ਕੋਲ ਵਾਪਸ ਗਿਆ ਪੱਤਰਕਾਰ ਕਿ ਕੀ ਚੱਲਦਾ ਪਿਆ, ਅਸੀਂ ਦਿੱਲੀ ਤੋਂ ਆਏ ਹਾਂ ਉਹਦੀ ਸਟੋਰੀ ਕਰਨ, ਤੁਸੀਂ ਸਾਨੂੰ SP ਦੇ ਕੋਲ ਭੇਜਿਆ, ਉਹ ਕਹਿੰਦਾ ਬੰਦਾ ਹੀ ਲਾਪਤਾ। ਤੇ ਫਿਰ ਬਾਅਦ ਦੇ ਵਿੱਚ ਉਹ ਜਿਹੜਾ ਸੀਨੀਅਰ SP ਸੀਗਾ ਉਹ ਕਹਿੰਦਾ ਕਿ ਦੇਖੋ ਮੇਰੀ ਉਹਦੇ ਨਾਲ ਗੱਲ ਹੋਈ ਆ ਗਗਨਦੀਪ ਨਾਲ, ਉਹ ਮੁੰਡਾ ਅਜੇ ਮੀਡੀਆ 'ਚ ਗੱਲ ਕਰਨ ਲਈ ਸਹਿਜ ਨਹੀਂ ਹੈਗਾ, ਉਹਦੀ ਕਾਉਂਸਲਿੰਗ ਕਰਾਵਾਂਗੇ ਪਹਿਲਾਂ। ਉਹ ਕਹਿੰਦਾ ਕਿ ਉਹ ਅਚਾਨਕ ਸੈਲੀਬ੍ਰਿਟੀ ਬਣਿਆ, ਪਰ ਉਹਨੇ ਇਹ ਸਾਰੀਆਂ ਚੀਜ਼ਾਂ ਵੇਖੀਆਂ ਨਹੀਂ, ਪਰ ਨਾਲ ਜਿੰਨੀ ਉਹਦੀ ਤਾਰੀਫ ਮਿਲਦੀ ਪਈ ਨਾਲ ਉਨੀਆਂ ਹੀ ਉਹਨੂੰ ਧਮਕੀਆਂ ਮਿਲ ਰਹੀਆਂ ਪਈਆਂ। ਸੋ ਇਸ ਕਰਕੇ ਉਹਦੇ ਕੋਲ ਕਿਉਂਕਿ ਦਬਾਅ ਝੱਲਣ ਦਾ ਤਜਰਬਾ ਘੱਟ ਆ, ਉਹ ਇਸ ਸਮੇਂ ਅੰਡਰਗਰਾਊਂਡ ਸਮਝੋ। ਤਾਂ ਇੱਥੋਂ ਫਿਰ ਉਸ ਪੱਤਰਕਾਰ ਨੂੰ ਸ਼ੱਕ ਹੋ ਗਿਆ ਕਿ ਮਾਮਲਾ ਕੁਛ ਗੜਬੜਿਆ। ਤਾਂ ਫਿਰ ਉਹਨੇ ਗਰਾਊਂਡ ਤੇ ਜਾ ਕੇ ਕੁਝ ਹੋਰ ਸੂਚਨਾਵਾਂ ਇਕੱਤਰ ਕਰਨੀਆਂ ਸ਼ੁਰੂ ਕਰ ਦਿੱਤੀਆਂ, ਪਰ ਉੱਥੇ ਫਿਰ ਗੱਲ ਸਾਫ਼ ਹੋ ਗਈ। ਭਾਰਤੀ ਜਨਤਾ ਪਾਰਟੀ ਦਾ ਇੱਕ ਸਥਾਨਕ MLA ਨੂੰ ਮਿਲਿਆ ਉਸ ਪੱਤਰਕਾਰ ਨੂੰ, ਉਹਨੇ ਸਿੱਧਾ ਹੀ ਜ਼ਾਹਰ ਕਰ ਦਿੱਤਾ, ਕਹਿੰਦੇ ਲਵ ਜਹਾਜ਼ ਦਾ ਮਾਮਲਾ ਸੀਗਾ, ਇਹਦੇ ਵਿੱਚ ਐਵੇਂ ਟੰਗ ਅੜਾਈ ਆ, ਇਹ ਤੇ ਕਾਨੂੰਨ ਵਿਵਸਥਾ ਦਾ ਨਿਕੰਮਾਪਣ ਜ਼ਾਹਰ ਹੋ ਗਿਆ। ਉੱਥੇ ਹੋਰ ਵੀ ਕੁਝ ਇਸ ਤਰ੍ਹਾਂ ਦੇ ਸੀਗੇ ਜਿਨ੍ਹਾਂ ਨੇ ਸਾਫ਼ ਤੌਰ ਤੇ ਕਿਹਾ ਕਿ ਇਸ ਅਫਸਰ ਨੇ ਜਿਹੜੀ ਹੈ ਉਹ ਹਿਮਾਕਤ ਕੀਤੀ ਹੈ ਉਸ ਮੁੰਡੇ ਨੂੰ ਬਚਾ ਕੇ। ਖੈਰ ਇਹ ਸਾਫ਼ ਹੋ ਗਿਆ ਕਿ ਉਹਨੂੰ ਅੰਦਰ ਖਾਤੇ ਧਮਕੀਆਂ ਮਿਲੀਆਂ ਨੇ ਜਾਨੋਂ ਮਾਰ ਕੇ ਉਸ ਮੁੰਡੇ ਨੂੰ, ਇਸੇ ਕਰਕੇ ਉਹਨੂੰ ਛੁੱਟੀ ਤੇ ਭੇਜਿਆ ਗਿਆ। ਹੁਣ ਇਹ ਨਾਟਕ ਕੀਤਾ ਜਾ ਰਿਹਾ ਸੀ ਕਿ ਉਹ ਕਾਉਂਸਲਿੰਗ ਹੋਣ ਤੋਂ ਬਾਅਦ ਫੇਰ ਆਊਗਾ, ਉਹ ਜੀ ਇਸ ਦਬਾਅ ਨੂੰ ਝੱਲਣ ਦੇ ਕਾਬਿਲ ਨਹੀਂ ਹੈਗਾ। ਇਹ ਸਾਰੀਆਂ ਚੀਜ਼ਾਂ ਉਹ ਆਪਣੇ ਪੱਧਰ ਤੇ ਭਾਵੇਂ ਨਾ ਮੰਨਦਾ ਹੋਵੇ ਪਰ ਧੱਕੇ ਦੇ ਨਾਲ ਮਨਾਈਆਂ ਜਾ ਰਹੀਆਂ ਨੇ। ਯਾਨੀ ਉਹ ਜਿਹੜਾ ਕੱਲ ਦਾ ਹੀਰੋ ਸੀਗਾ ਉਹਨੂੰ ਅੱਜ ਲਾਪਤਾ ਕੀਤਾ ਗਿਆ ਇਸੇ ਕਰਕੇ ਕਿਉਂਕਿ ਉਹਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ, ਧਮਕੀਆਂ ਕੱਟੜਵਾਦੀਆਂ ਵੱਲੋਂ, ਕਿਉਂਕਿ ਉਹ ਇਸ ਮਾਮਲੇ ਨੂੰ ਲਵ ਜਹਾਜ਼ ਬਣਾ ਕੇ ਪੇਸ਼ ਕਰਦੇ ਪਏ ਆ ਕਿ ਕੁੜੀ ਹਿੰਦੂਆਂ ਦੀ ਸੀ, ਮੁੰਡਾ ਮੁਸਲਮਾਨਾਂ ਦਾ ਸੀ, ਦੋਵੇਂ ਇੱਕ ਮੰਦਿਰ ਕੰਪਲੈਕਸ ਦੇ ਵਿੱਚ ਆ ਕੇ ਮਿਲਦੇ ਪਏ ਸੀਗੇ। ਭੀੜ ਜਿਹੜੀ ਆ ਉਹ ਇਸ ਮੁੰਡੇ ਨੂੰ ਮਾਰਨ ਲੱਗੀ ਸੀ, ਮੁਸਲਮਾਨ ਮੁੰਡੇ ਨੂੰ, ਤੇ ਵਿੱਚ ਇਹ ਅਫਸਰ ਜਾ ਕੇ ਐਵੇਂ ਤਾਂ ਅੜ ਗਿਆ। ਸੋ ਦੂਜੇ ਪਾਸੇ ਦੇਖੋ ਇਸ ਮਾਮਲੇ ਦਾ ਸਾਰਾ ਦੁਖਾਂਤਕ ਪਹਿਲੂ ਜਿਹੜਾ ਉਹ ਇੱਥੇ ਆ ਕੇ ਖੜ ਜਾਂਦਾ ਕਿ ਉਸ ਬੰਦੇ ਨੇ, ਉਸ ਅਫਸਰ ਨੇ ਡਿਊਟੀ ਨਿਭਾਈ ਆ।
ਤੇ ਉਹਨੂੰ ਪਹਿਲਾਂ ਤੇ ਇਹਨਾਂ ਨੇ 2500 ਰੁਪਇਆ ਸਨਮਾਨ ਦੇਣ ਦਾ ਐਲਾਨ ਵੀ ਕਰ ਦਿੱਤਾ ਸੀ, ਪਰ ਉਸ ਤੋਂ ਬਾਅਦ ਉਹਨੂੰ ਪਿੱਛੇ ਹੀ ਕਰ ਦਿੱਤਾ, ਸਾਈਡਲਾਈਨ ਹੀ ਕਰ ਦਿੱਤਾ, ਜਦ ਕਿ ਉਸ ਮੁੰਡੇ ਨੂੰ ਪੂਰੀ ਪੁਲਿਸ ਫੋਰਸ ਦੇ ਵਿੱਚ ਹੀਰੋ ਬਣਾ ਕੇ ਪੇਸ਼ ਕੀਤਾ ਜਾ ਸਕਦਾ ਸੀਗਾ ਕਿ ਡਿਊਟੀ ਕਰਨੀ ਜੇ ਕਿਸੇ ਨੇ ਸਿੱਖਣੀ ਹੋਵੇ ਤੇ ਇਸ ਮੁੰਡੇ ਤੋਂ ਸਿੱਖ ਲਓ, ਕਿਉਂਕਿ ਉਹ ਹਾਲ ਹੀ ਦੇ ਵਿੱਚ ਭਰਤੀ ਹੋਇਆ ਸਬ ਇੰਸਪੈਕਟਰ ਦੇ ਅਹੁਦੇ ਤੇ ਜਿਸ ਤਰੀਕੇ ਦੇ ਨਾਲ ਉਹਨੇ ਆਪਣੀ ਡਿਊਟੀ ਅਦਾ ਕੀਤੀ ਆ ਉਹ ਇੱਕ ਐਗਜ਼ਾਮਪਲ ਆ, ਉਹ ਇੱਕ ਉਦਾਹਰਨ ਆ। ਤਾਂ ਉਹਦੇ ਤੋਂ ਨਵੇਂ ਭਰਤੀ ਹੋਣ ਵਾਲੇ ਅਫਸਰ ਵੀ ਸਿੱਖ ਸਕਦੇ ਆ, ਜੂਨੀਅਰ ਮੁੰਡੇ ਵੀ ਸਿੱਖ ਸਕਦੇ ਆ, ਔਰ ਉਸ ਤੋਂ ਪਹਿਲਾਂ ਦੇ ਭਰਤੀ ਹੋਏ ਨੌਜਵਾਨ ਵੀ ਸਿੱਖ ਸਕਦੇ ਆ ਕਿ ਕਿਸ ਤਰ੍ਹਾਂ ਆਪਣੀ ਡਿਊਟੀ ਕੀਤੀ ਜਾ ਸਕਦੀ ਹੈ। ਸੋ ਜਿਹੜੀ ਇੱਕ ਐਗਜ਼ਾਮਪਲ ਸੈੱਟ ਕੀਤੀ ਜਾ ਸਕਦੀ ਸੀਗੀ, ਉਸ ਐਗਜ਼ਾਮਪਲ ਨੂੰ ਇਸ ਤਰੀਕੇ ਨਾਲ ਸੈੱਟ ਕੀਤਾ ਜਾ ਰਿਹਾ ਕਿ ਜੇ ਕੋਈ ਕੱਲ ਨੂੰ ਆਪਣੀ ਇਸ ਤਰ੍ਹਾਂ ਡਿਊਟੀ ਅਦਾ ਕਰਨ ਦੀ ਸੋਚਦਾ ਵੀ ਆ ਤੇ ਉਹ 100 ਵਾਰ ਨਾਲ ਇਹ ਵੀ ਸੋਚੂਗਾ ਕਿ ਡਿਊਟੀ ਅਦਾ ਕਰਨ ਤੋਂ ਬਾਅਦ ਜਿਹੜੀ ਡਿਊਟੀ ਮੈਨੂੰ ਤੰਗ ਕਰਨ ਲਈ ਦੂਜਿਆਂ ਦੀ ਲੱਗ ਜਾਣੀ ਆ ਉਹ ਫਿਰ ਮੈਂ ਕਿਵੇਂ ਬਰਦਾਸ਼ਤ ਕਰੂੰਗਾ। ਸੋ ਇਹ ਮਾਮਲਾ ਜਿਹੜਾ ਬਹੁਤ ਗੰਭੀਰ ਆ, ਬਹੁਤ ਦੁੱਖ ਦੀ ਗੱਲ ਆ। ਉਹ ਕਿਸੇ ਨੇ ਕਿਹਾ ਸੀਗਾ ਨਾ ਕਿ ਧਰਮ ਦੀਆਂ ਵਿਸਾਖੀਆਂ ਤੇ ਸਿਆਸਤ ਦਾ ਸਫ਼ਰ ਆਦਮੀ ਤੇ ਆਦਮੀ ਦੀ ਜਾਨਵਰ ਵਰਗੀ ਨਜ਼ਰ ਆ। ਸੋ ਇਸ ਮੁੰਡੇ ਤੇ ਵੀ ਜਾਨਵਰਾਂ ਵਾਲੀ ਨਜ਼ਰ ਜਿਹੜੀ ਆ ਉਹ ਪੈ ਗਈ ਆ, ਜਾਨਵਰਾਂ ਦੀ ਨਜ਼ਰ ਪੈ ਗਈ ਆ। ਪਰ ਬਹੁਤ ਦੁੱਖ ਦੀ ਗੱਲ ਆ ਕਿ ਜਿਸ ਮੁੰਡੇ ਨੂੰ ਸਰਾਹਨਾ ਮਿਲਣੀ ਚਾਹੀਦੀ ਸੀ, ਸਲਾਹਤ ਮਿਲਣੀ ਚਾਹੀਦੀ ਸੀ, ਸ਼ੋਭਾ ਮਿਲਣੀ ਚਾਹੀਦੀ ਸੀ, ਸਨਮਾਨ ਮਿਲਣੇ ਚਾਹੀਦੇ ਸੀਗੇ, ਔਰ ਜਿਹਨੂੰ ਏਕਤਾ ਦੇ ਵਜੋਂ ਜਾਂ ਇੱਕ ਵਫਾਦਾਰ ਮੁਲਾਜ਼ਮ ਦੇ ਵਜੋਂ ਉਹਨੂੰ ਪ੍ਰਚਾਰਿਆ ਜਾ ਸਕਦਾ ਸੀਗਾ, ਉਹਨੂੰ ਪ੍ਰਤੀਕ ਬਣਾ ਕੇ ਪੇਸ਼ ਕੀਤਾ ਜਾ ਸਕਦਾ ਸੀ, ਅੱਜ ਉਹ ਲੁਕਾਇਆ ਜਾ ਰਿਹਾ, ਛਪਾਇਆ ਜਾ ਰਿਹਾ। ਕਿਹਨਾਂ ਤੋਂ? ਉਹਨਾਂ ਲੋਕਾਂ ਤੋਂ ਜਿਹੜੇ ਜਨੂਨੀ ਆ, ਕੱਟੜਵਾਦੀ ਆ, ਜਿਹੜੇ ਲੋਕ ਆਪਣੇ ਆਪ ਦੇ ਵਿੱਚ ਕਹਿੰਦੇ ਆ ਕਿ ਅਸੀਂ ਰਾਸ਼ਟਰਵਾਦੀ, ਅਸਲ ਦੇ ਵਿੱਚ ਰਾਸ਼ਟਰਵਾਦੀ ਨੂੰ ਤੇ ਅਸਲ ਰਾਸ਼ਟਰ ਵਿਰੋਧੀ ਹੈ ਕਿ ਇਹੋ ਜਿਹੇ ਇਮਾਨਦਾਰ, ਇਹੋ ਜਿਹੇ ਧੜਕ ਬੰਦੇ ਨੂੰ ਪਿੱਛੇ ਕਰਦੇ ਪਏ ਆ। ਜੀ ਜੀ ਜੀ। ਅਗਲੀ ਮਿੰਟ ਜੀ ਗੱਲ ਕਰਦੇ ਪਟਿਆਲਾ ਦੇ, ਕਹਿੰਦੇ ਮੇਅਰ ਦੇ ਘਰੇ ਵਿਜੀਲੈਂਸ ਦਾ ਛਾਪਾ, ਕਮਿਸ਼ਨਰ ਨੇ ਕੀਤਾ ਖੰਡਨ। ਦੇਖੋ ਮੇਅਰ ਤੇ ਛਾਪਾ ਪਿਆ, ਪਤਾ ਨਹੀਂ ਦੱਸਦੇ ਆ ਕਿ ਇਹ ਵਿਜੀਲੈਂਸ ਦਾ ਪਿਆ ਜਾਂ ਇਹ ਹੁਣ ਜਿੱਦਾਂ ਖੰਡਨ ਮੰਡਣ ਆ ਗਿਆ, ਕਿਉਂਕਿ ਤੁਹਾਨੂੰ ਪਤਾ ਹੀ ਹੈ ਸਾਰੀਆਂ ਚੀਜ਼ਾਂ ਉਸ ਵੇਲੇ ਜ਼ਿਆਦਾ ਸ਼ਿੱਦਤ ਨਾਲ ਚੱਲਦੀਆਂ ਜਦੋਂ ਮਸਲਾ ਪਟਿਆਲੇ ਨਾਲ ਜੁੜਿਆ ਹੋਵੇ, ਕਿਉਂਕਿ ਪਟਿਆਲੇ ਦਾ ਲੋਕਲ ਸੀਐਮ ਆ ਤੇ ਜਿਹੜਾ ਮੇਅਰ ਆ ਉਹ ਪਟਿਆਲਾ ਦੇ ਇਸ ਸੀਐਮ ਦੇ ਪਰਿਵਾਰ ਦਾ ਬਹੁਤ ਖਾਸ ਮਖਾਸ ਆ। ਸੋ ਇਸ ਕਰਕੇ ਗੱਲ ਉਲਝਣ ਜਾਈ ਪਈ ਆ, ਕਿਉਂਕਿ ਬਹੁਤ ਸਾਰੀਆਂ ਮੀਡੀਆ ਰਿਪੋਰਟਾਂ ਇਹੋ ਹੀ ਆਈਆਂ ਕਿ ਕੈਂਪ ਹਾਊਸ ਜਾਨੀ ਇਹਦੀ ਸਰਕਾਰੀ ਰਿਹਾਇਸ਼ ਦੇ ਵਿੱਚ ਅੱਜ ਵਿਜੀਲੈਂਸ ਨੇ ਛਾਪਾ ਮਾਰਿਆ, ਅਚਾਨਕ ਦਸਤਕ ਦਿੱਤੀ ਆ। ਪਰ ਬਾਅਦ ਦੇ ਵਿੱਚ ਜਿਹੜਾ ਨਿਗਮ ਦਾ ਹੈਗਾ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਉਹਨੇ ਜ਼ੋਰਦਾਰ ਖੰਡਨ ਕਰ ਦਿੱਤਾ। ਉਹ ਕਹਿੰਦਾ ਜੀ ਕਿ ਅਸਲ ਦੇ ਵਿੱਚ ਇਹ ਮੇਅਰ ਨੂੰ ਜਿਹੜਾ ਅਲਾਟ ਹੋਇਆ ਸੀ ਸਰਕਾਰੀ ਘਰ, ਉਹਦੀਆਂ ਥਾਵਾਂ ਤੇ ਜਿਹੜੀ ਛਾਪੇਮਾਰੀ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਉਹ ਅਸਲ ਦੇ ਵਿੱਚ ਕੁਛ ਵੀ ਨਹੀਂ ਹੈ। ਸਥਾਨਕ ਸਰਕਾਰਾਂ ਦੇ ਵਿਭਾਗ ਨੇ ਆ ਕੇ ਇੱਥੇ ਦੌਰਾ ਕੀਤਾ, ਕੋਈ ਉਹਨਾਂ ਦੀ ਟੀਮ ਆਈ ਆ। ਸੋ ਇਹੋ ਜਿਹਾ ਕੋਈ ਵੀ ਮਸਲਾ ਨਹੀਂ ਗਾ। ਪਰ ਦੂਜੀ ਗੱਲ ਜਿਹੜੀ ਮੀਡੀਆ ਦੇ ਵਿੱਚ ਆਉਂਦੀ ਪਈ ਆ ਉਹ ਇਹੋ ਆਉਂਦੀ ਆ ਕਿ ਮੇਅਰ ਸੰਜੀਵ ਕੁਮਾਰ ਬਿੱਟੂ ਦੇ ਘਰ ਵਿਜੀਲੈਂਸ ਨੇ ਛਾਪਾ ਮਾਰਿਆ। ਹਾਲਾਂਕਿ ਜਿਹੜਾ ਬਿੱਟੂ ਆ ਉਹ ਇਸ ਸਮੇਂ ਪੰਜਾਬ ਦੇ ਵਿੱਚ ਹੈ ਨਹੀਂ ਗਾ, ਸੋ ਇਸ ਕਰਕੇ ਉਹਦਾ ਪੱਖ ਨਹੀਂ ਆਇਆ। ਜਾਂ ਤੇ ਉਹ ਆ ਕੇ ਸਿੱਧੇ ਤੌਰ ਤੇ ਇਸ ਚੀਜ਼ ਨੂੰ ਨਕਾਰ ਦਿੰਦਾ ਜਾਂ ਸਵੀਕਾਰ ਲੈਂਦਾ, ਫਿਰ ਤੇ ਗੱਲ ਸਾਫ਼ ਹੋ ਜਾਣੀ ਸੀ, ਸਪਸ਼ਟ ਹੋ ਜਾਣੀ ਸੀ। ਕਿਉਂਕਿ ਆਪ ਕਿਹਾ ਗਿਆ ਉਹਦਾ ਵਰਜਨ ਇਸ ਸਮੇਂ ਮੀਡੀਆ ਦੇ ਵਿੱਚ ਨਹੀਂ ਆ ਸਕਿਆ। ਸੋ ਇਸ ਕਰਕੇ ਇਹ ਜਿਹੜੀ ਗੱਲ ਆ ਉਹ ਫਿਰ ਹੋਰ ਉਲਝ ਗਈ ਆ। ਉਹਦਾ ਦੱਸਦੇ ਆ ਕੁਛ ਮੀਡੀਆ ਹਵਾਲੇ ਇਹ ਗੱਲ ਦੱਸਦੇ ਆ ਕਿ ਅਸਲ ਦੇ ਵਿੱਚ ਕਹਾਣੀ ਇਹ ਸੀਗੀ ਕਿ ਇਹਨਾਂ ਨੇ ਕੁਛ ਆਪਣੇ ਉੱਥੇ ਕੈਂਪ ਹਾਊਸ ਦੇ ਵਿੱਚ ਇੱਕ ਕੰਮ ਕਰਵਾਇਆ ਸੀ ਲੱਕੜ ਦਾ, ਤਾਂ ਉਸ ਤੋਂ ਬਾਅਦ ਇਹਨਾਂ ਨੇ ਟੈਂਡਰਿੰਗ ਕਰ ਦਿੱਤੀ। ਜਦੋਂ ਟੈਂਡਰਿੰਗ ਕਰ ਦਿੱਤੀ ਤਾਂ ਉਹਦੇ ਵਿੱਚ ਇਹ ਗੱਲ ਨਿਕਲੀ ਕਿ ਕੰਮ ਤੇ ਆਲਰੇਡੀ ਹੋ ਚੁੱਕਾ, ਇਹ ਟੈਂਡਰਿੰਗ ਬਾਅਦ ਦੇ ਵਿੱਚ ਕੀਤੀ ਜਾ ਰਹੀ ਹੈ। ਇਸੇ ਗੱਲ ਨੂੰ ਲੈ ਕੇ ਦੱਸਦੇ ਆ ਕਿ ਵਿਜੀਲੈਂਸ ਨੇ ਛਾਪਾ ਮਾਰਿਆ। ਬਾਅਦ ਦੇ ਵਿੱਚ ਇਹਨਾਂ ਨੇ ਨਿਗਮ ਦਾ ਜਾ ਕੇ ਦਫ਼ਤਰ ਵੀ ਖੰਗਾਲਿਆ, ਉੱਥੋਂ ਵੀ ਕੁਛ ਫੋਲਾਫਾਲੀ ਕਰਕੇ ਇਹਨਾਂ ਨੇ ਦਸਤਾਵੇਜ਼ ਹਾਸਲ ਕੀਤੇ ਆ। ਪਰ ਕਿਉਂਕਿ ਦੂਸਰੇ ਪਾਸੋਂ ਖੰਡਨ ਆ ਰਿਹਾ, ਗੱਲ ਜਿਹੜੀ ਆ ਉਹ ਉਲਝਦੀ ਪਈ ਆ। ਉਹਦਾ ਕਾਂਗਰਸ ਦੇ ਅੰਦਰ ਬਹੁਤ ਕੁਛ ਉਲਝਣ ਦਾ ਸ਼ਿਕਾਰ ਹੋਇਆ ਪਿਆ। ਆ ਚੰਨੀ ਸਾਹਿਬ ਨੇ ਜਿੱਦਣ ਵੋਟਾਂ ਪੈਣੀਆਂ ਸੀ ਸ਼ਾਹਕੋਟ ਦੇ ਵਿੱਚ, ਉਦਣ ਆਪਣੀ ਸਰਕਾਰ ਦੇ ਉਲਟ ਇੱਕ ਬਿਆਨ ਦੇ ਦਿੱਤਾ ਜਿਹਦਾ ਖੰਡਨ ਜਿਹੜਾ ਉਹ ਧਰਮਸੋਤ ਵਰਗਾ ਮੰਤਰੀ ਕਰੀ ਜਾਂਦਾ। ਫਿਰ ਦੂਜੇ ਪਾਸੇ ਥੋੜੇ ਦਿਨ ਪਹਿਲਾਂ ਮਾਝੇ ਦੇ ਇੱਕ ਇਹਨਾਂ ਦੇ ਕਾਂਗਰਸੀ ਵਿਧਾਇਕ ਦੇ ਸਾਲੇ ਦੀ ਮਸ਼ੀਨਰੀ ਫੜੀ ਗਈ ਨਜਾਇਜ਼ ਮਾਈਨਿੰਗ ਕਰਦੇ ਆ, ਉਹ ਵੀ ਇੱਕ ਉਲਝਣ ਪਈ ਖਲੋਤੀ ਆ। ਹੁਣ ਉਲਝਣ ਇਸ ਗੱਲ ਨੂੰ ਲੈ ਕੇ ਕਿ ਕੀ ਉਹਦੇ ਤੇ ਕਾਰਵਾਈ ਹੋਊਗੀ ਜਾਂ ਚੁੱਪ ਚਪੀਤੇ ਉਹ ਟਰੱਕ ਜੇ ਜਿਹੜੇ ਛੱਡ ਦਿੱਤੇ ਜਾਣਗੇ। ਸੋ ਇਸ ਤਰ੍ਹਾਂ ਦਾ ਸਾਰਾ ਕੁਛ ਚੱਲੀ ਜਾਂਦਾ, ਉਲਝਣਾ ਹੀ ਉਲਝਣਾ। ਪਰ ਛਾਪੇ ਦੇ ਸਿਆਪੇ ਆ ਜਿਹੜੇ ਉਹ ਇਕੱਲੇ ਅੱਜ ਇੱਥੇ ਪੰਜਾਬ ਦੇ ਵਿੱਚ ਹੀ ਨਹੀਂ ਪਏ। ਵੈਸੇ ਤੇ ਨਰਿੰਦਰ ਚੰਚਲ ਦੇ ਘਰ ਵੀ ਕੱਲ ਪਿਆ,
ਅੱਜ ਇੱਥੋਂ ਖਬਰ ਆ ਗਈ। ਪਰ ਉੱਧਰ ਦਿੱਲੀ ਦੇ ਵਿੱਚ ਸਤਿੰਦਰ ਜੈਨ ਦੇ ਘਰ ਵੀ CBI ਦੀ ਰੇਡ ਪਈ ਅੱਜ, ਉੱਥੇ ਵੀ ਕਾਫੀ ਮਾਰਾਮਾਰ ਹੋ ਰਹੀ ਹੈ ਇਸ ਰੇਡ ਨੂੰ ਲੈ ਕੇ। ਸਤਿੰਦਰ ਜੈਨ ਦੇ ਖਿਲਾਫ ਵੀ ਤੁਹਾਨੂੰ ਪਤਾ ਪਹਿਲਾਂ ਵੀ ਇਨਵੈਸਟੀਗੇਸ਼ਨ ਚੱਲਦੀਆਂ ਪਈਆਂ ਨੇ ਕੁਛ। ਹੁਣ ਤਾਜ਼ਾ ਮਾਮਲਾ ਇਹ ਹੈ ਕਿ CBI ਨੇ ਫਿਰ ਇੱਕ ਮਾਮਲਾ ਹੋਰ ਉਹਦੇ ਤੇ ਦਰਜ ਕਰ ਲਿਆ। ਆਉਣ ਵਾਲੇ ਸਮੇਂ 'ਚ ਸਤਿੰਦਰ ਜੈਨ ਤੇ ਵੀ ਸ਼ਿਕੰਜਾ ਕੱਸਿਆ ਜਾ ਸਕਦਾ ਹੈ। ਜੀ ਜੀ, ਅਗਲੀ ਆਪਾਂ ਗੱਲ ਕਰਦੇ ਹਾਂ। ਮੋਦੀ ਨੇ ਇੱਕ ਪਾਸੇ ਜਿਹੜੇ ਤੋਹਫੇ ਤੇ ਨਾਲ ਜਿਹੜੇ ਭੜਕੇ ਆ ਉੱਤੇ ਕੈਪਟਨ ਇੱਕ ਪੈਸੇ ਦਾ ਤੋਹਫਾ ਜਿਹੜਾ ਦਿੱਤਾ, ਉਹ ਨਰਿੰਦਰ ਮੋਦੀ ਕਹਿ ਸਕਦਾ ਕਿ ਇਹ ਇੱਕ ਪੈਸਾ ਜਿਹੜਾ ਉਹ ਤੁਸੀਂ ਰੱਖ ਲਓ ਸਾਂਭ ਕੇ, ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਯਾਦ ਕਰਿਆ ਕਰੋਗੇ, ਕਿਉਂਕਿ ਕੋਈ ਦਿਨ ਏਦਾਂ ਦਾ ਹੋਊਗਾ ਤੁਸੀਂ ਕਹੋਗੇ ਕਿ ਜਿਸ ਦਿਨ ਨਰਿੰਦਰ ਮੋਦੀ ਸਾਹਿਬ ਨੇ ਸਾਨੂੰ 1 ਰੁਪਈਆ ਰਿਟਰਨ ਕੀਤਾ ਸੀਗਾ। ਕਿਉਂਕਿ ਆਮ ਤੌਰ ਤੇ ਉਹ ਰੇਟ ਵਧਾਈ ਜਾਂਦੇ ਤੇਲ ਦਾ। ਤਾਂ ਇੱਕ ਦਿਨ ਇਹ ਵਿੱਚੋਂ ਭਾਗਾਂ ਭਰਿਆ ਚੜਿਆ ਹੋ ਸਕਦਾ ਜਿੱਦਣ 1 ਪੈਸੇ ਦੀ ਇਹਨਾਂ ਨੇ ਕਿਫਾਇਤ ਕੀਤੀ ਹੈ, 1 ਪੈਸੇ ਦੀ ਰਿਆਇਤ ਦਿੱਤੀ ਆ। ਕਿਉਂਕਿ ਅੱਜ ਹੋਇਆ ਇਹ ਡਰਾਮਾ ਕਿ ਤੇਲ ਦੀਆਂ ਕੀਮਤਾਂ ਘਟੀਆਂ, ਰੌਲਾ ਪੈ ਗਿਆ ਤੜਕੇ। ਤੇ ਜਿਹੜੀ ਇੰਡੀਅਨ ਆਇਲ ਕਾਰਪੋਰੇਸ਼ਨ ਹੈ ਉਹਦੀ ਵੈਬਸਾਈਟ ਤੇ ਵੀ ਕਹਿ ਦਿੱਤਾ ਗਿਆ ਕਿ 60 ਪੈਸੇ ਦੇ ਕਰੀਬ ਪੈਟਰੋਲ 'ਚ ਕਟੌਤੀ ਕੀਤੀ ਜਾ ਰਹੀ ਹੈ, ਪਰ ਬਾਅਦ ਦੇ ਵਿੱਚ ਸਾਫ਼ ਕਰ ਦਿੱਤਾ ਗਿਆ, ਕਹਿੰਦੇ ਜੀ ਕਿ 1 ਪੈਸੇ ਦੀ ਕਟੌਤੀ ਆ। ਉਹ ਤੋਂ ਕੈਪਟਨ ਅਮਰਿੰਦਰ ਸਿੰਘ ਕਾਫੀ ਖਿਜਿਆ ਪਿਆ। ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਮੋਦੀ ਭਗਤ ਕਹਿ ਸਕਦੇ ਕਿ 1 ਪੈਸੇ ਕੀ ਕੀਮਤ ਆਪ ਕਿਆ ਜਾਨੋ ਕੈਪਟਨ ਬਾਬੂ, ਜਿਵੇਂ ਫਿਲਮ ਦਾ ਡਾਇਲੌਗ ਆ। ਖੈਰ ਇਹ ਭੜਕੇ ਇਸ ਕਰਕੇ ਕਹਿੰਦੇ ਆ ਜੀ ਕਿ ਇੰਨੀ ਜ਼ਿਆਦਾ ਇਸ ਸਮੇਂ ਤੇਲ ਦੇ ਵਿੱਚ ਮਹਿੰਗਾਈ ਹੋਈ ਆ ਤੇ ਤੁਸੀਂ ਰਹਿਤ 1 ਪੈਸੇ ਦੀ ਦੇ ਕੇ ਮਜ਼ਾਕ ਕਿਉਂ ਕਰਦੇ ਪਏ ਲੋਕਾਂ ਦੇ ਨਾਲ। ਸੋ ਉਹਨਾਂ ਨੇ ਕਿਹਾ ਕਿ ਦੇਖੋ ਬੜੇ ਦੁੱਖ ਦੀ ਗੱਲ ਹੈ ਕਿ ਕੇਂਦਰ ਸਰਕਾਰ ਜਨਤਕ ਭਲਾਈ ਵਾਲੀਆਂ ਸਕੀਮਾਂ ਦੀ ਅਣਹੋਂਦ ਕਾਰਨ ਪੂਰੇ ਮੁਲਕ ਦੇ ਵਿੱਚ ਤੇਲ ਦੀਆਂ ਕੀਮਤਾਂ ਨੂੰ ਠੱਲਣ 'ਚ ਅਸਮਰੱਥ ਸਾਬਤ ਹੋ ਰਹੀ ਹੈ। ਭਾਵੇਂ ਕਿ ਕੌਮਾਂਤਰੀ ਮੰਡੀ 'ਚ ਤੇਲ ਦੀਆਂ ਕੀਮਤਾਂ ਜਿਹੜੀਆਂ ਉਹ ਨਿਰੰਤਰ ਡਿੱਗਦੀਆਂ ਪਈਆਂ। ਇਸ ਗੱਲ ਦੇ ਵਿੱਚ ਬਿਲਕੁਲ ਕੋਈ ਸ਼ੱਕ ਨਹੀਂ ਹੈ, ਇਸ ਗੱਲ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਤੇਲ ਦੀਆਂ ਕੀਮਤਾਂ ਜਿਹੜੀਆਂ ਉਹ ਡਿੱਗਣੀਆਂ ਸ਼ੁਰੂ ਹੋਈਆਂ, ਪਰ ਲਾਭ ਦੇਣ ਦੀ ਥਾਂ ਤੇ ਮਜ਼ਾਕ ਦਿੱਤਾ ਜਾ ਰਿਹਾ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਪਰ ਕੈਪਟਨ ਅਮਰਿੰਦਰ ਸਿੰਘ ਦੇਖੋ ਹੁਣ 1 ਪੈਸੇ ਦੇ ਮਾਮਲੇ ਨੂੰ ਲੈ ਕੇ ਤੇ ਅੱਜ ਨਰਿੰਦਰ ਮੋਦੀ ਦੀ ਸਰਕਾਰ ਨੂੰ ਨਿਸ਼ਾਨੇ ਤੇ ਲੈਣ ਡਿਆ। ਪਰ ਰਾਜ ਕਰਨਵੀਰ ਸਿੰਘ ਦੀ ਜੇ ਇੱਛਾ ਸ਼ਕਤੀ ਹੋਵੇ ਨਾ ਤਾਂ ਕੈਪਟਨ ਅਮਰਿੰਦਰ ਸਿੰਘ ਬਹੁਤ ਵੱਡਾ ਆਪਣੇ ਪੱਧਰ ਤੇ ਤੋਹਫਾ ਦੇ ਸਕਦਾ। ਇਹ ਨਰਿੰਦਰ ਮੋਦੀ ਦੇ ਤੋਹਫੇ ਨੂੰ ਕ੍ਰਿਟੀਸਾਈਜ਼ ਕਰਦੇ ਪਏ ਆ ਨਾ, ਤਾਂ ਇਹ ਆਪਣੇ ਪੱਧਰ ਸੂਰਤ ਤੋਹਫਾ ਦੇ ਸਕਦੇ ਆ ਲੋਕਾਂ ਨੂੰ। ਅੱਜ ਕੇਰਲ ਦੀ ਸਰਕਾਰ ਨੇ ਤੋਹਫਾ ਦਿੱਤਾ, ਉਹਨਾਂ ਨੇ ਆਪਣੇ ਪੱਧਰ ਤੇ ਟੈਕਸ ਕਢਾ ਕੇ ਜਾਂ ਟੈਕਸ ਘਟਾ ਕੇ ਕਹਿ ਲਈਏ ਤਾਂ 1 ਰੁਪਈਏ ਦੀ ਰਾਇਤ ਦਿੱਤੀ ਆਪਣੇ ਗਾਹਕਾਂ ਨੂੰ, ਆਪਣੇ ਲੋਕਾਂ ਨੂੰ 1 ਰੁਪਈਏ ਦੀ ਰਾਇਤ ਦੇ ਦਿੱਤੀ ਆ। ਤੇ ਕੈਪਟਨ ਅਮਰਿੰਦਰ ਸਿੰਘ ਦੀ ਸਟੇਟ ਉਹ ਸਟੇਟ ਆ ਜਿਹੜੀ ਸਭ ਤੋਂ ਜ਼ਿਆਦਾ ਤੇਲ ਤੇ ਵੈਟ ਵਸੂਲਦੀ ਆ। ਇਹਦਾ ਵੈਟ ਆ ਜਿਹੜਾ ਪੈਟਰੋਲ ਤੇ ਉਹ 37 ਰੁਪਈਏ 54 ਪੈਸੇ ਆ। ਤੇ ਜੇ ਤੁਸੀਂ ਸਾਡੇ ਨਾਲ ਦੇ UT ਦਾ ਹਾਲ ਦੇਖੋਗੇ, ਚੰਡੀਗੜ੍ਹ ਦਾ ਹਾਲ ਦੇਖੋਗੇ, ਉਹਨਾਂ ਦੀ ਹੈਗੀ ਆ 19 ਰੁਪਈਏ ਕੁਛ ਪੈਸੇ ਵੈਟ ਦੀ ਜਿਹੜੀ ਦਰ ਆ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਚੰਡੀਗੜ੍ਹ ਤੋਂ ਦੁੱਗਣੀ ਦਰ ਆ, ਤੇ ਦੁੱਗਣੀ ਨੂੰ ਚਲੋ ਨਾ ਵੀ ਬਰੋਬਰ ਕਰਨਾ, ਇਹਦੇ ਵਿੱਚੋਂ ਕੁਛ % ਦੀ ਉਹ ਰਹਿਤ ਦੇ ਦੇਣ ਤੇ ਕੁਛ ਨਾ ਕੁਛ ਭਾਰ ਜਿਹੜਾ ਹਲਕਾ ਹੋ ਜਾਊਗਾ। ਮਤਲਬ ਦੂਜੇ ਨੂੰ ਕਹੀ ਜਾਣਾ ਤੂੰ ਏਦਾਂ ਨਹੀਂ ਏਦਾਂ ਕਰ, ਤੂੰ ਏਦਾਂ ਨਹੀਂ ਏਦਾਂ ਕਰ, ਇਹਨਾਂ ਨੂੰ ਆਪ ਵੀ ਤੇ ਮਾੜਾ ਮੋਟਾ ਹੱਥ ਲਾ ਲੈਣਾ ਚਾਹੀਦਾ। ਹਰੇਕ ਗੱਲ ਤੇ ਕਹਿ ਦਿੰਦੇ ਨਰਿੰਦਰ ਮੋਦੀ ਕੋਲ ਜਾਵਾਂਗੇ, ਨਰਿੰਦਰ ਮੋਦੀ ਏਦਾਂ ਕਰੇ, ਨਰਿੰਦਰ ਮੋਦੀ ਓਦਾਂ ਕਰੇ। ਨਰਿੰਦਰ ਮੋਦੀ ਨੇ ਜੋ ਕਰਨਾ ਉਹ ਕਰੀ ਜਾਂਦਾ, ਉਹ ਤੇ ਦੌਰੇ ਕਰੀ ਜਾਂਦਾ ਸੰਸਾਰ ਭਰ ਦੇ ਦੇਸ਼ਾਂ ਦੇ। ਜੋ ਤੁਸੀਂ ਕਰ ਸਕਦੇ ਹੋ ਉਹ ਤੇ ਕਰੋ ਘੱਟ ਤੋਂ ਘੱਟ। ਜੀ ਜੀ, ਅਗਲੀ ਜਿਹੜੀ ਗੱਲ ਕਰਦੇ ਵੀ ਕੈਪਟਨ ਨੂੰ ਗੰਦਾ ਪਾਣੀ ਦੇਣ ਗਏ ਆਮ ਆਦਮੀ ਪਾਰਟੀ ਦੇ ਲੀਡਰ, ਪੁਲਿਸ ਨੇ ਦਬੋਚੇ। ਵਿੱਚ ਭੁਲੇਖਾ ਜਿਹਾ ਪੈਂਦਾ ਕਿ ਕਿਤੇ ਗੰਗਾ ਪਾਣੀ ਦੇਣ ਗਏ, ਤੁਸੀਂ ਗੰਦਾ ਪਾਣੀ ਜੀ। ਖੈਰ ਅੱਜ ਆਮ ਆਦਮੀ ਪਾਰਟੀ ਨੇ ਜਿਹੜਾ ਆਪਣਾ ਐਲਾਨੀਆ ਪ੍ਰੋਗਰਾਮ ਸੀ ਉਹਦੇ ਤੇ ਅਮਲ ਕਰਦਿਆਂ ਗੰਦੇ ਪਾਣੀ ਦਾ ਟੈਂਪੂ ਜਿਹਾ ਭਰ ਲਿਆ। ਉਹ ਏਦਾਂ ਲੱਗਦਾ ਸੀ ਜਿੱਦਾਂ ਕੋਕਾ ਕੋਲਾ ਵੇਚਣ ਚੱਲੇ ਆ ਕਿਸੇ ਬਾਜ਼ਾਰ ਦੇ ਵਿੱਚ, ਕਿਉਂਕਿ ਇਹਨਾਂ ਨੇ ਵੱਖ-ਵੱਖ ਪੁਆਇੰਟਾਂ ਤੋਂ ਉਹ ਪਾਣੀ ਇਕੱਤਰ ਕੀਤਾ ਸੀ, ਪਾਣੀ ਦੇ ਨਮੂਨੇ ਇਕੱਤਰ ਕੀਤੇ ਸੀਗੇ, ਇਹ ਕਹਿ ਕੇ ਕਿ ਅਸੀਂ ਇਹ ਜਿਹੜਾ ਗੰਦਾ ਪਾਣੀ ਆ ਉਹ ਜਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਦੇਵਾਂਗੇ ਕਿ ਆ ਦੇਖੋ ਤੁਹਾਡੇ ਪੰਜਾਬ ਦਾ, ਤੁਹਾਡੇ ਪੰਜਾਬੀਆਂ ਦਾ ਕੀ ਹਾਲ ਹੋ ਰਿਹਾ। ਤਾਂ ਫਿਰ ਤੁਹਾਨੂੰ ਪਤਾ ਹੀ ਆ ਕਿ ਜਦੋਂ ਇਸ ਤਰ੍ਹਾਂ ਦਾ ਪ੍ਰੋਗਰਾਮ ਹੋਵੇ ਔਰ ਉਹ ਵੀ ਐਲਾਨੀਆ ਪ੍ਰੋਗਰਾਮ ਹੋਵੇ, ਪੁਲਿਸ ਕਦੇ ਵੀ ਕਾਮਯਾਬ ਨਹੀਂ ਹੋਣ ਦਿੰਦੀ। ਇਹਨਾਂ ਨੂੰ ਰੋਕ ਲਿਆ ਗਿਆ, ਇਹਨਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ। ਉੱਦਾਂ
ਇਸ ਪ੍ਰੋਟੈਸਟ ਦੀ ਜਿਹੜੀ ਖਾਸ ਗੱਲ ਸੀ ਉਹ ਇਹ ਸੀਗੀ ਕਿ ਪ੍ਰੋਟੈਸਟ ਜਿਹੜਾ ਉਹ ਡਾਕਟਰ ਬਲਵੀਰ ਸਿੰਘ ਦੀ ਅਗਵਾਈ ਹੇਠ ਕੀਤਾ ਜਾ ਰਿਹਾ ਸੀਗਾ। ਉੱਦਾਂ ਇਹਦੇ ਵਿੱਚ ਲੀਡਰ ਜਿਹੜੇ ਆ ਉਹ ਕਈ ਮੋਹਰੀ ਵੀ ਗਏ ਸੀਗੇ, ਜਿੱਦਾਂ ਪ੍ਰੋਫੈਸਰ ਸਾਧੂ ਸਿੰਘ, ਜਗਤਾਰ ਸਿੰਘ ਸੰਘੇੜਾ, ਯਾਨੀ ਇਸ ਫਰੰਟ ਲਾਈਨ ਦੇ ਲੀਡਰਸ਼ਿਪ ਤੋਂ ਇਲਾਵਾ ਜੇ ਕੋਈ ਉੱਥੇ ਨਹੀਂ ਸੀਗਾ ਤਾਂ ਉਹ ਸੀ ਸੁਖਪਾਲ ਖਹਿਰਾ, ਭਗਵੰਤ ਮਾਨ ਸਰੀਕੇ ਦੇ ਲੀਡਰ। ਸੋ ਇਹ ਚਰਚਾ ਕਰੀ ਕਿ ਇੱਕ ਮੋਹਰਲੀ ਕਤਾਰ ਜਿਹੜੀ ਸੀਗੀ ਉਹ ਉੱਥੇ ਹਾਜ਼ਰ ਸੀ, ਦੂਸਰੀ ਮੋਹਰਲੀ ਕਤਾਰ ਜਿਹੜੀ ਸੀਗੀ ਉਹ ਉੱਥੋਂ ਨਦਾਰਦ ਸੀਗੀ। ਖੈਰ ਉਸ ਤੋਂ ਬਾਅਦ ਇਹਨਾਂ ਨੇ ਉੱਥੇ ਜਿਹੜਾ ਪ੍ਰੋਟੈਸਟ ਕੀਤਾ, ਫਿਰ ਇਹਨਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ। ਕਾਫੀ ਦੇਰ ਇਹਨਾਂ ਨੂੰ ਜਦੋਂ ਹਿਰਾਸਤ 'ਚ ਰੱਖਿਆ ਗਿਆ ਤਾਂ ਕਿ ਦੇਰ ਸ਼ਾਮ ਜਿਹੜੇ ਕੈਪਟਨ ਸਾਹਿਬ ਦੇ OSD ਹੈ ਸੰਧੂ ਸਾਹਿਬ, ਉਹ ਉੱਥੇ ਮਿਲੇ ਆ। ਉਹਨਾਂ ਨੇ ਥਾਣੇ 'ਚ ਹੀ ਆ ਕੇ ਮੰਗ ਪੱਤਰ ਪ੍ਰਾਪਤ ਕੀਤਾ। ਖੈਰ ਬਾਅਦ ਦੇ ਵਿੱਚ ਇਹ ਗੱਲ ਨਿਕਲ ਕੇ ਆਈ ਹੈ ਸਾਹਮਣੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਹੰਗਾਮੀ ਮੀਟਿੰਗ ਵੀ ਸੱਦ ਲਈ ਇਸ ਮੁੱਦੇ ਤੇ, ਜਿਹਦੇ 'ਚ ਨਵਜੋਤ ਸਿੱਧੂ ਨੂੰ ਵੀ ਸੱਦਿਆ, ਜਿਹਦੇ 'ਚ OP ਸੋਨੀ ਨੂੰ ਵੀ ਸੱਦਿਆ। ਸਾਰਿਆਂ ਨੂੰ ਸੱਦ ਕੇ ਆਖਿਆ ਕਿ ਕਿਸੇ ਵੀ ਕੀਮਤ ਤੇ ਪੰਜਾਬੀਆਂ ਦੀ ਸਿਹਤ ਦੇ ਨਾਲ ਖਲਵਾੜ ਜਿਹੜਾ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ। ਇਹ ਸ਼ਾਇਦ ਇਸ ਗੱਲ ਵੱਲ ਇਸ਼ਾਰਾ ਸੀਗਾ ਜੋ ਰਾਣਾ ਗੁਰਜੀਤ ਦੀ ਫੈਕਟਰੀ ਦੀ ਚੱਲਦੀ ਪਈ ਆ। ਤੁਹਾਨੂੰ ਪਤਾ ਹੀ ਹੈ ਉਹ ਵਿਵਾਦ ਵੱਡੇ ਪੱਧਰ ਤੇ ਚੱਲਦਾ ਪਿਆ। ਰਾਣਾ ਗੁਰਜੀਤ ਦਾ ਮੁੰਡਾ ਅੱਜ ਕੱਲ੍ਹ ਬੜੇ ਜ਼ੋਰ ਸ਼ੋਰ ਦੇ ਨਾਲ ਸੁਖਪਾਲ ਖਹਿਰਾ ਤੇ ਹੱਲੇ ਕਰਦਾ ਪਿਆ। ਅੱਜ ਤੇ ਉਹ ਇੰਨੇ ਜ਼ੋਰਦਾਰ ਤਰੀਕੇ ਨਾਲ ਹੱਲਾ ਕਰਕੇ ਗਿਆ ਕਿ ਗਾਲ ਹੀ ਕੱਢ ਗਿਆ, ਚੱਲਦੇ ਕੈਮਰਿਆਂ ਦੇ ਸਾਹਮਣੇ ਗਾਲ ਹੀ ਕੱਢ ਗਿਆ ਸੁਖਪਾਲ ਖਹਿਰਾ ਨੂੰ। ਤੇ ਲੋਕੀ ਕਹਿੰਦੇ ਸੀਗੇ ਕਿ ਚਲੋ ਬਾਪ ਤੇ ਥੋੜਾ ਜਿਹਾ ਗਰਮ ਜ਼ਰੂਰ ਸੀਗਾ, ਪੁੱਤ ਵੀ ਉਹੋ ਜਿਹੇ ਸੰਸਕਾਰ ਲਈ ਫਿਰਦਾ। ਖੈਰ ਉਹ ਜਿਹੜੀ ਸਿਆਸੀ ਲੜਾਈ ਸੀ ਉਹ ਤੇ ਆਪਣੀ ਥਾਂ ਤੇ ਹੈ, ਪਰ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਕ ਸੰਕੇਤ ਜ਼ਰੂਰ ਦਿੱਤਾ ਕਿ ਕਿਸੇ ਵੀ ਕੀਮਤ ਤੇ ਚਾਹੇ ਕੋਈ ਵੀ ਹੋਵੇ ਉਹਨੂੰ ਪੰਜਾਬੀਆਂ ਦੀ ਸਿਹਤ ਦੇ ਨਾਲ ਖਿਲਵਾੜ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ। ਤੋ ਇਹ ਸੰਦੇਸ਼ ਹੁਣ ਕਿੰਨਾ ਕੁ ਅਮਲ 'ਚ ਆਉਂਦਾ ਉਹ ਸਮਾਂ ਦੱਸੂਗਾ। ਪਰ ਇੱਕ ਚੀਜ਼ ਆ ਉਹ ਇਹ ਆ ਕਿ ਦੇਖੋ ਅਕਾਲੀ ਤੇ ਇਸ ਮੁੱਦੇ ਤੇ ਥੋੜਾ ਜਿਹਾ ਠੰਡੇ ਆ, ਪਰ ਆਮ ਆਦਮੀ ਪਾਰਟੀ ਵਾਲਿਆਂ ਨੇ ਇਸ ਮੁੱਦੇ ਨੂੰ ਠੰਡਿਆ ਨਹੀਂ ਪੈਣ ਦਿੱਤਾ। ਇਹ ਇੱਕ ਚੰਗੀ ਗੱਲ ਆ। ਦੂਜੀ ਚੰਗੀ ਗੱਲ ਇਸ ਮੁੱਦੇ ਤੇ ਹੋ ਰਹੀ ਆ ਕਿ ਇਹ ਵਾਈਟ ਪੇਪਰ ਵਾਲੇ ਇਸ਼ੂ ਤੇ ਆ ਗਏ ਆ। ਉਹਦਾ ਤੇ ਤੁਹਾਨੂੰ ਪਤਾ ਹੀ ਹੈ, ਜਿੱਦਾਂ ਸੁਖਪਾਲ ਸਿੰਘ ਖਹਿਰਾ ਆਪਣੇ ਪੱਧਰ ਤੇ ਹੱਲ ਕਰਦਾ ਫਿਰਦਾ ਸੀਗਾ, ਦੂਜੇ ਆਪਣੇ ਪੱਧਰ ਤੇ ਕਰਦੇ ਫਿਰਦੇ ਸੀ, ਪਰ ਹੁਣ ਭੌਂ ਚੌਂਕੇ ਉਸ ਨੁਕਤੇ ਤੇ ਆ ਗਏ ਜਿਹਦੀ ਲੋੜ ਸੀ। ਅੱਜ ਇਹਨਾਂ ਨੇ ਆਪਣੀ ਡਿਮਾਂਡ ਦੇ ਵਿੱਚ, ਆਪਣੀ ਮੰਗ ਦੇ ਵਿੱਚ ਜੋ ਨੁਕਤਾ ਉਭਾਰਿਆ ਉਹ ਇਹੋ ਹੀ ਆ ਕਿ ਇੱਕ ਤੇ ਸਪੈਸ਼ਲ ਇਜਲਾਸ ਸੱਦਿਆ ਜਾਵੇ ਇਸ ਮੁੱਦੇ ਤੇ ਅਸੈਂਬਲੀ ਦਾ, ਔਰ ਦੂਜੀ ਗੱਲ ਆ ਕਿ ਇੱਕ ਵਿਸਤਾਰਤ ਵਾਈਟ ਪੇਪਰ ਇਹਦੇ ਤੇ ਜਾਰੀ ਕੀਤਾ ਜਾਵੇ। ਤੇ ਮੈਂ ਸਮਝਦਾ ਕਿ ਇਹੋ ਹੀ ਮੰਗ ਰੱਖਣੀ ਚਾਹੀਦੀ ਆ। ਜੇ ਅਕਾਲੀ ਕੱਲ ਨੂੰ, ਕਿਉਂਕਿ ਦੇਖੋ ਉਹ ਵੀ ਰਾਜਨੀਤਿਕ ਲੋਕ ਆ, ਉਹਨਾਂ ਨੂੰ ਵੀ ਹੱਕ ਆ ਮੁੱਦਿਆਂ ਤੇ ਰਾਜਨੀਤੀ ਕਰਨ ਦਾ, ਜੇ ਉਹ ਵੀ ਰਾਜਨੀਤੀ ਕਰਦੇ ਤੇ ਕਰ ਲੈਣ, ਜੀ ਸਦਕੇ ਕਰ ਲੈਣ, ਪਰ ਕੇਂਦਰੀ ਨੁਕਤਾ ਵਿਰੋਧ ਦਾ ਇਹੋ ਹੀ ਹੋਣਾ ਚਾਹੀਦਾ ਕਿ ਇੱਕ ਤੇ ਇਜਲਾਸ ਸੱਦੋ, ਇਹਦੇ ਤੇ ਚਰਚਾ ਕਰੋ, ਦੂਸਰਾ ਵਾਈਟ ਪੇਪਰ ਜਾਰੀ ਕਰੋ ਕਿ ਪੰਜਾਬੀਆਂ ਦੇ ਹੱਥਾਂ 'ਚ ਜਿਹੜਾ ਪਾਣੀ ਰਹਿ ਗਿਆ ਉਹ ਪਾਣੀ ਕਿੰਨਾ ਕੁ ਚੰਗਾ ਤੇ ਕਿੰਨਾ ਕੁ ਮੰਦਾ, ਤੇ ਜਿਹੜਾ ਮੰਦਾ ਪਾਣੀ ਆ ਉਸ ਮੰਦੇ ਪਾਣੀ ਲਈ, ਉਸ ਪਲੀਤ ਪਾਣੀ ਲਈ ਜ਼ਿੰਮੇਵਾਰ ਕੌਣ ਕੌਣ ਲੋਕ ਆ, ਤੇ ਜਿਹੜੇ ਜ਼ਿੰਮੇਵਾਰ ਲੋਕ ਆ ਉਹਨਾਂ ਲਈ ਤੁਸੀਂ ਕੀ ਕਰੋਗੇ। ਇਸ ਸਮੇਂ ਦੀ ਜ਼ਰੂਰੀ ਗੱਲ ਆ, ਜ਼ਰੂਰੀ ਮੰਗ ਆ। ਜੇ ਕੱਲੀ ਰਾਜਨੀਤਿਕ ਪਾਰਟੀ ਕੋਈ ਚੁੱਕੇ ਤੇ ਗੱਲ ਸ਼ਾਇਦ ਨਾ ਬਣੇ, ਇਹ ਨਾਲ ਪੰਜਾਬੀਆਂ ਨੂੰ ਵੀ ਚੁੱਕਣਾ ਚਾਹੀਦਾ, ਕਿਉਂਕਿ ਮਸਲਾ ਜਿਹੜਾ ਉਹ ਪੰਜਾਬੀਆਂ ਦੀ ਹੋਂਦ ਦਾ, ਪੰਜਾਬੀਆਂ ਦੇ ਭਵਿੱਖ ਦਾ, ਪੰਜਾਬੀਆਂ ਦੇ ਮੁਸਤਕਬਲ ਦਾ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਮਾਈਨਿੰਗ ਕਿੰਗ ਰਹੇ ਅਕਾਲੀ ਲੀਡਰ ਦੀ ਪਤਨੀ ਦੀ ਸ਼ੱਕੀ ਹਾਲਤ ਦੇ ਵਿੱਚ ਮੌਤ। ਦੇਖੋ ਮਾਈਨਿੰਗ ਕਿੰਗ ਜਿਹੜੇ ਰਹੇ ਆ ਇਹ ਰਣਜੀਤ ਸਿੰਘ ਗੁੱਡਵਿਲ ਆ, ਵੈਸੇ ਜ਼ਿਲ੍ਹਾ ਪ੍ਰਧਾਨ ਵੀ ਆ। ਰਣਜੀਤ ਸਿੰਘ ਗੁੱਡਵਿਲ ਮੇਰੇ ਖਿਆਲ ਦੇ ਨਾਲ ਰੋਪੜ ਜ਼ਿਲ੍ਹੇ ਦੇ ਦਿਹਾਤੀ ਪ੍ਰਧਾਨ ਆ, ਤੇ ਉਹਨਾਂ ਦੀ ਪਤਨੀ ਦੀ ਅੱਜ ਸ਼ੱਕੀ ਹਾਲਤ ਦੇ ਵਿੱਚ ਮੌਤ ਹੋਈ ਆ। 35 ਕੁ ਸਾਲ ਉਹਨਾਂ ਦੀ ਉਮਰ ਸੀਗੀ। ਦੱਸਦੇ ਆ ਕਿ ਉਹਨਾਂ ਨੇ ਸਿਰ 'ਚ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਆ। ਹਾਲਾਂਕਿ ਰਣਜੀਤ ਸਿੰਘ ਹੋਰੀ ਇਹ ਕਹਿੰਦੇ ਆ ਕਿ ਜਿਸ ਸਮੇਂ ਇਹ ਮੰਦਭਾਗੀ ਘਟਨਾ ਵਾਪਰੀ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਗਏ ਸੀਗੇ, ਤੇ ਉਹਦੀ ਬੇਟੀ ਨੇ ਜਦੋਂ ਇਹ ਸਾਰਾ ਕੁਛ ਵੇਖਿਆ ਤੇ ਉਹਨੇ ਸ਼ੋਰ ਮਚਾਇਆ। ਉਸ ਤੋਂ ਬਾਅਦ ਲੋਕਾਂ ਨੂੰ ਪਤਾ ਲੱਗਿਆ, ਬਾਅਦ ਦੇ ਵਿੱਚ ਇਹਨਾਂ ਨੂੰ ਸੂਚਨਾ ਮਿਲੀ ਤੇ ਕਿ ਆਪਣਾ ਵਾਪਰ ਗਿਆ। ਖੈਰ ਉਸ ਤੋਂ ਬਾਅਦ ਮੌਕਾ ਵਾਰਦਾਤ ਤੇ ਜਿਹੜੀਆਂ ਚੀਜ਼ਾਂ ਬਰਾਮਦ ਹੋਈਆਂ ਉਹਦੇ ਵਿੱਚ ਦੋ ਤਰ੍ਹਾਂ ਦੇ ਦਾਅਵੇ ਆਏ ਆ। ਕੁਛ ਮੀਡੀਆ ਵਾਲੇ ਕਹਿੰਦੇ ਆ ਜੀ ਕਿ 2 ਅਣਚੱਲੇ ਕਾਰਤੂਸ ਉੱਥੋਂ ਬਰਾਮਦ ਕੀਤੇ ਆ। ਕੁਛ ਮੀਡੀਆ ਅਦਾਰੇ ਕਹਿੰਦੇ ਸੀਗੇ ਕਿ 2 ਚੱਲੇ ਹੋਏ ਕਾਰਤੂਸ ਬਰਾਮਦ ਕੀਤੇ ਆ। ਜੇ 2 ਚੱਲੇ ਕਾਰਤੂਸ ਬਰਾਮਦ ਕੀਤੇ ਆ ਤੇ ਫਿਰ
ਸੰਕੇਤ ਹੋਰ ਪਾਸੇ ਜਾਂਦੇ ਆ, ਕਿਉਂਕਿ ਇੱਕ ਘਰ ਜਿਹੜਾ ਇੰਨੀ ਛੇਤੀ ਇਹੋ ਜਿਹੀਆਂ ਚੀਜ਼ਾਂ ਨੂੰ ਅੱਗੇ ਵਧਾਇਆ ਵੀ ਨਹੀਂ ਜਾ ਸਕਦਾ। ਪੁਲਿਸ ਵਿਹੀਨਤਾ ਦੇ ਨਾਲ ਮੁਹੀਨਤਾ ਦੇ ਨਾਲ ਹੁਣ ਜਾਂਚ ਪੜਤਾਲ ਕਰਦੀ ਪਈ ਆ ਕਿ ਕੀ ਇਹ ਖੁਦਕੁਸ਼ੀ ਆ ਜਾਂ ਇਹਦੇ ਵਿੱਚ ਕਹਾਣੀ ਕੋਈ ਹੋ ਰਿਹਾ। ਸੋ ਸਾਫ਼ ਹੋਊਗਾ, ਪਰ ਇਕੱਲਾ ਅਕਾਲੀਆਂ ਦੇ ਨਾਲ ਹੀ ਇਸ ਤਰ੍ਹਾਂ ਦਾ ਕੁਛ ਨਹੀਂ ਵਾਪਰਿਆ, ਇਸ ਤਰ੍ਹਾਂ ਦਾ ਅਫਸੋਸਨਾਕ ਕੰਮ ਨਹੀਂ ਵਾਪਰਿਆ। ਕਾਂਗਰਸੀਆਂ ਦੇ ਖੇਮੇ 'ਚ ਵੀ ਅੱਜ ਇੱਕ ਇਸ ਤਰ੍ਹਾਂ ਦੀ ਸੋਗਮਈ ਖਬਰ ਆਈ ਆ। ਇਹਨਾਂ ਦਾ ਵੀ ਇੱਕ ਮੁੰਡਾ, ਯਾਨੀ ਇਹਨਾਂ ਦਾ ਕਾਂਗਰਸੀਆਂ ਦਾ ਇੱਕ ਕਾਰਕੁਨ ਸੀਗਾ ਫਗਵਾੜੇ ਇਲਾਕੇ ਦਾ, ਉਹ ਵੀ ਕੱਲ ਖੁਦਕੁਸ਼ੀ ਕਰ ਗਿਆ ਰਾਤ, ਤੇ ਦੱਸਦੇ ਆ ਕਿ ਉਹਨੇ ਫੇਸਬੁੱਕ ਤੇ ਲਾਈਵ ਆਪਣੇ ਆਪ ਨੂੰ ਗੋਲੀ ਮਾਰੀ ਆ। ਉਹਦੀ ਵੀ ਇਹ ਖੁਦਕੁਸ਼ੀ ਆ ਜਿਹੜੀ ਉਹ ਭੇਤ ਭਰੀ ਆ, ਕਿਉਂਕਿ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਹਾਲਾਂਕਿ ਖੁਦਕੁਸ਼ੀ ਜਿਹੜੀ ਆ ਉਹ ਫੇਸਬੁੱਕ ਤੇ ਲਾਈਵ ਹੋ ਕੇ ਕੀਤੀ ਆ ਉਹਨੇ, ਪਰ ਕੀ ਕਾਰਨ ਰਹੇ ਆ, ਕੀ ਵਜ੍ਹਾ ਰਹੀ ਆ, ਇਹ ਹਾਲੇ ਤੱਕ ਇੱਕ ਬੁਝਾਰਤ ਬਣੀ ਹੋਈ ਆ। ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਜੰਮੂ ਸੈਕਸ ਸਕੈਂਡਲ ਵਿੱਚ BSF ਦੇ DIG ਤੇ DSP ਸਮੇਤ 5 ਦੋਸ਼ੀ ਕਰਾਰ। ਜਿੱਦਾਂ ਪੰਜਾਬ ਦਾ ਮੋਗਾ ਸੈਕਸ ਸਕੈਂਡਲ ਮਸ਼ਹੂਰ ਆ ਨਾ, ਤੇ ਉਦਾਂ ਹੀ ਇਹ ਜੰਮੂ ਸੈਕਸ ਸਕੈਂਡਲ ਮਸ਼ਹੂਰ ਸੀਗਾ ਕਿਸੇ ਸਮੇਂ ਜੀ। ਇਹ ਵੈਸੇ ਵਾਪਰਿਆ ਮੇਰੇ ਖਿਆਲ ਦੇ ਨਾਲ 2005-6 ਦੇ ਵਿੱਚ। ਤਾਂ ਹੁਣ ਇਹ ਜਿਹੜਾ ਕੇਸ ਚੱਲਿਆ, ਕਿਉਂਕਿ ਇਹਦੀ ਇਨਵੈਸਟੀਗੇਸ਼ਨ ਕੀਤੀ ਸੀ CBI ਨੇ, ਹਾਈ ਪ੍ਰੋਫਾਈਲ ਮਾਮਲਾ ਸੀ, ਔਰ ਇਹ ਉਹ ਮਾਮਲਾ ਸੀ ਜਿਹਦੇ ਵਿੱਚ ਖੁਦ ਉਮਰ ਅਬਦੁੱਲਾ ਦਾ ਨਾਂ ਆ ਗਿਆ ਸੀਗਾ, ਉਸ ਸਮੇਂ ਦਾ ਜਿਹੜਾ ਚੀਫ ਮਿਨਿਸਟਰ ਸੀਗਾ। ਤੇ ਹੋਇਆ ਕੀ ਸੀ, ਬਾਅਦ ਦੇ ਵਿੱਚ ਇਹਨੂੰ ਕਲੀਨ ਚਿੱਟ ਵੀ ਦੇ ਦਿੱਤੀ ਗਈ ਸੀ CBI ਵੱਲੋਂ, ਪਰ ਇਹਨੇ ਅਸਤੀਫਾ ਦੇ ਦਿੱਤਾ ਸੀਗਾ। ਗਵਰਨਰ ਨੇ ਉਸ ਸਮੇਂ ਦਾ ਅਸਤੀਫਾ ਮਨਜ਼ੂਰ ਨਹੀਂ ਸੀ ਕੀਤਾ। ਖੈਰ ਇਹਦੇ ਵਿੱਚ ਹੋਰ ਵੀ ਬਹੁਤ ਵੱਡੇ ਵੱਡੇ ਨਾਂ ਸੀਗੇ, ਜਿੱਦਾਂ ਜੰਮੂ ਕਸ਼ਮੀਰ ਦਾ ਇੱਕ ਸਾਬਕਾ ਮੰਤਰੀ ਸੀ ਗੁਲਾਮ ਅਹਿਮਦ ਹਸਨ ਮੀਰ, ਇੱਕ ਆਜ਼ਾਦ ਵਿਧਾਇਕ ਸੀ ਰਮਨ ਮੱਟੂ, ਇੱਕ BSF ਦਾ DIG ਸੀ KC ਪਾਂਧੀ, ਇੱਕ ਸਾਬਕਾ ਵਧੀਕ ਐਡਵੋਕੇਟ ਜਨਰਲ ਅਨਿਲ ਸੇਠੀ ਸੀ, ਇੱਕ DSP ਸੀ ਸ੍ਰੀਨਗਰ ਦਾ ਮੁਹੰਮਦ ਮੀਰ ਯੂਸਫ, ਇੱਕ ਹੋਰ ਸੀ ਇਕਬਾਲ ਪਾਂਡੇ, ਇੱਕ ਹੋਟਲ ਮਾਲਕ ਸੀ ਰਿਆਜ਼ ਅਹਿਮਦ ਕਾਵਾ, ਔਰ ਇਸ ਤੋਂ ਇਲਾਵਾ ਕਈ ਸਨ। ਖੈਰ ਇਹ ਜਿਹੜਾ ਮਾਮਲਾ ਸੀ ਕੁਛ ਇਸ ਤਰ੍ਹਾਂ ਦਾ ਸੀਗਾ ਕਿ ਇਸ ਤਰ੍ਹਾਂ ਦੇ ਹਾਈ ਪ੍ਰੋਫਾਈਲ ਜਿਹੜੇ ਸ਼ਖਸ ਸੀ ਉਹਨਾਂ ਨੂੰ ਕੁੜੀਆਂ ਪਰੋਸੀਆਂ ਜਾਂਦੀਆਂ ਸਨ, ਤਾਂ ਉਹ ਇੱਕ ਜੋੜਾ ਸਾਰਾ ਕੰਮ ਕਰਦਾ ਸੀਗਾ। ਇਹ ਹੋਟਲ ਜਿਹੜਾ ਇਸ ਕੰਮ ਲਈ ਵਰਤਿਆ ਜਾਂਦਾ ਸੀਗਾ। ਖੈਰ ਅੱਗੇ ਕੇਸ ਚੱਲਿਆ, ਇਹਦੇ ਵਿੱਚ ਜਿਹੜਾ DSP ਮੀਰ ਸੀਗਾ ਔਰ ਜਿਹੜਾ ਇੱਕ ਹੋਟਲ ਮਾਲਕ ਸੀਗਾ, ਇਹਨਾਂ ਦੋਨਾਂ ਨੂੰ ਬਰੀ ਕਰ ਦਿੱਤਾ ਗਿਆ ਸੀ। DSP ਮੁਹੰਮਦ ਮੀਰ ਯੂਸਫ ਔਰ ਜਿਹੜਾ ਇੱਕ ਹੋਟਲ ਦਾ ਮਾਲਕ ਸੀ, ਹੋਟਲ ਦਾ ਸੰਚਾਲਕ ਸੀਗਾ, ਇਹਨਾਂ ਨੂੰ ਬਰੀ ਕਰ ਦਿੱਤਾ ਸੀਗਾ ਕਿਉਂਕਿ ਇਹਨਾਂ ਦੇ ਖਿਲਾਫ ਸਬੂਤਾਂ ਦੀ ਘਾਟ ਸੀ। ਪਰ ਦੂਜੇ ਜਿਹੜੇ ਆ ਉਹਨਾਂ ਨੂੰ ਅੱਜ ਅਦਾਲਤ ਨੇ ਦੋਸ਼ੀ ਕਰਾਰ ਦੇ ਦਿੱਤਾ। ਬਹਰਹਾਲ 4 ਜੂਨ ਨੂੰ ਉਹਨਾਂ ਨੂੰ ਸਜ਼ਾ ਸੁਣਾਈ ਜਾਊਗੀ। ਤਾਂ ਇਹਦੇ ਵਿੱਚ ਸਭ ਤੋਂ ਜਿਹੜੀ ਗੱਲ ਵੇਖਣ ਵਾਲੀ ਆ ਉਹ ਇਹੋ ਹੀ ਆ ਕਿ BSF ਦਾ ਦੇਖ ਲਓ ਕਿ ਇਹਦੇ ਵਿੱਚ ਵੀ ਇੱਕ ਅਫਸਰ ਮੌਜੂਦ ਆ। ਆਮ ਤੌਰ ਤੇ ਅਸੀਂ ਦੇਖਦੇ ਹੁੰਦੇ ਸੀ ਪਹਿਲਾਂ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਗਤੀਵਿਧੀਆਂ ਉਹ ਆਰਮੀ ਦੇ ਅਫਸਰ ਬਹੁਤ ਘੱਟ ਕਰਦੇ ਸੀ, ਪਰ ਅੱਜ ਦੀ ਘੜੀ ਦੇਖ ਲਓ, ਆਹ ਥੋੜੇ ਦਿਨ ਪਹਿਲਾਂ ਆਪਾਂ ਗਗੋਈ ਵਾਲਾ ਮਸਲਾ ਦੇਖਦੇ ਪਏ ਸਾਂ ਕਿ ਉਹ ਮਸਲਾ ਜਿਹੜਾ ਉਹ ਵੀ ਕਿੰਨਾ ਉਲਝਿਆ। ਹੁਣ ਇਹਦੇ ਵਿੱਚ ਵੀ ਇੱਕ BSF ਦਾ ਇੱਕ ਵੱਡਾ ਅਫਸਰ ਹੈ ਜਿਹੜਾ ਉਹ ਸ਼ਾਮਲ ਪਾਇਆ ਗਿਆ, ਸ਼ਾਮਲ ਹੀ ਨਹੀਂ ਪਾਇਆ ਗਿਆ, ਦੋਸ਼ੀ ਵੀ ਪਾਇਆ ਗਿਆ। ਇਸ ਤੋਂ ਇਲਾਵਾ ਹੋਰ ਕਿੰਨੇ ਇਹੋ ਜਿਹੇ ਕਾਂਡ ਹੋਏ ਸਾਡੇ ਮੁਲਕ ਦੇ ਵਿੱਚ ਜਿਨ੍ਹਾਂ ਦੇ ਵਿੱਚ ਫੌਜੀ ਅਫਸਰ ਵੀ ਰਗੜੇ ਜਾਂਦੇ, ਕਈ ਵਾਰ ਪੁਲਿਸ ਅਫਸਰ ਵੀ ਰਗੜੇ ਜਾਂਦੇ ਆ, ਸਿਆਸਤਦਾਨ ਵੀ ਆ ਗਏ, ਫਿਰ ਇਹਨਾਂ ਦੇ ਵਿੱਚ ਹੋਰ ਵੱਡੇ ਕਾਰੋਬਾਰੀ ਵੀ ਆ ਗਏ। ਸੋ ਇਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਰਲ ਮਿਲ ਜਾਂਦੇ ਸਾਰੇ ਉੱਤੇ ਜਾ ਕੇ। ਇਸ ਤਰ੍ਹਾਂ ਦੇ ਕਾਰ ਵਿਹਾਰ ਕਰਦੇ ਆ ਕਿ ਸ਼ਰਮਨਾਕ ਹੈ ਸੋਸਾਇਟੀ ਲਈ, ਜਿਨ੍ਹਾਂ ਦੇ ਮੋਢਿਆਂ ਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ। ਵਿਧਾਨਕ ਅਹੁਦਿਆਂ ਤੇ ਬੈਠੇ ਲੋਕ, ਸੰਵਿਧਾਨਕ ਅਹੁਦਿਆਂ ਤੇ ਬੈਠੇ ਲੋਕ ਜਿਹੜੇ ਆ ਉਹ ਇਹੋ ਜਿਹੇ ਅਨੈਤਿਕ ਕਾਰਿਆਂ 'ਚ ਲਿਪਤ ਹੋ ਜਾਂਦੇ ਆ। ਜੀ 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 ਤੇ ਇੱਥੇ ਹੀ ਜਿਹੜਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿੰਟੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ, ਸਤਿ ਸ਼੍ਰੀ ਅਕਾਲ। ਦੱਸੋ ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਹੁਣ ਮੈਨੂੰ ਵੀ ਇਜਾਜ਼ਤ ਦਿਓ, ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਰਨਗੀ ਜੀ, ਸਤਿ ਸ਼੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।